ਮੋਟਾ ਹੋਣਾ ਅੱਗੇ ਤੱਕ ਰਸ਼ ਹੀ ਰਸ਼ ਹੈਗਾ। खराब होया फिर तक 35,000 रुपये अगले महीने का बिल मार खाना खा के ना तो फिर आ लेदा है आ एक किथों लेना है कहंदे चलना फोन तो बाद जाके ठीक कराइए, पहले चेरी तक खाइए ना। इतने अंकल गुजर रहे थे 200 रुपये रात शॉप है पहले ही बहुत ज्यादा है। वेलकम बैक जी, अस्सलाम वालेकुम जी। की हाल चाल है सारे देखने वाले तमाम बहन भाई दसी मेहनत करने सारे देखने वाले तमाम बहन भाई बिल्कुल ठीक ठाक होवन गए तो अलहमदुलिल्लाह जी असी बिल्कुल ठीक ठाक आ गए। अपना जी अज का व्लॉग बड़ा इंटरस्टिंग होने वाला, शुरू तो ला के एंड तक मुकम्मल वाच करना है क्योंकि अज ही मैं अपना फोन जो ना वो फिक्स करवावन जावन लगे, आगे जाके चेक करवाने आगे मिस्त्री नगर ठीक हो सकता है ना। अबू जान को फोन मंगया, मैं क्या मैनू ना उधारा दो 2 घंटे वास्ते क्योंकि मैं साहिवाल जाना है। फोन ठीक करवाया ना, सुबह ला विलाग ही नहीं बनया सी। मैं काफ़ी व्यूवर जो ना सोचन गया असन ने अज विलाग क्यों नहीं बनाया है। तो कल काफ़ी व्यूवर अम्मी जान इतराज़ कर रहे थे कि असन तेरा जो विलाग है ना मज़ेदार नहीं होंदा है। तुसीं वेख रहे हो सुबह ला तो मैं इसे टेंशन नहीं सीगा कि किसी तरह ना की आंदा मैं हल करा फोन। आखिरकार मैं ही सोचे है जी जी परेशानी खत्म हो जासी तो उस बाद इनमें आप आगे दी रूटीन तौर पे ना बनांदे असि नवे रूटीन रिवाइज जेड़ा ना बनाया करांगे इंशाल्लाह इंशाल्लाह मेरे सारे बड़ा भाइयों नु जरूर पसंद उसी जिवें अगे होना। हाँ तो काफ़ी जे ना मेरी आंटियां ने मैंने कॉल की थी असन तेरे व्लॉग पहले वाला मज़ा नहीं रहा, तू अगे सुबह तो ला के शाम तक की रूटीन दिखांदा सी, लेकिन हुण तो बस गुजारा ही करना है जिवें ना इस टाइम ठंडे टाइम थोड़ा बहुत व्लॉग बनाई दा है कि चलो तुहाडे तक कुछ ना कुछ तो दिखावन नूं पहुंच ही जावे ना। ਤੇ ਬਾਕੀ ਕਾਫੀ व्यूअर ਜਿਹੜੇ ਨਾ ਇਤਰਾਜ਼ ਕਰ ਰਹੇ ਸੀ ਤੁਸੀਂ ਜਿਹੜਾ ਨਾ ਘਰ ਦੇ ਵਿੱਚ ਆ ਗੰਦ ਮਾਰ ਲਿਆ ਹੈਗਾ ਬੱਕਰੀਆਂ ਰੱਖ ਕੇ। ਮੈਂ ਉਹਨਾਂ ਨੇ ਵੀ ਦੱਸ ਦੇਵਾਂ ਕਿ ਆਪਣੇ ਜੇ ਪਿਆਰੇ ਨਬੀ ਨੇ ਨਾ ਉਹਨਾਂ ਦੀ ਇਹ ਸੁਨਨਤ ਹੈਗੀ, ਉਹਨਾਂ ਨੇ ਬੱਕਰੀਆਂ ਰੱਖੀਆਂ ਸੀਗੀਆਂ ਉਹਨਾਂ ਨੇ ਅਈੜ ਦੇ ਅਈੜ ਪਾਲੇ ਹੋਏ ਸੀਗੇ ਮਾਸ਼ਾਅੱਲਾ, ਸ਼ੌਕ ਨਾਲ ਰੱਖੀਆਂ ਹੋਈ ਸੀ। ਬੱਕਰੀ ਦੇ ਦੁੱਧ ਮਾਸ਼ਾਅੱਲਾ ਪੀਂਦੇ ਸੀਗੇ, ਅੱਲਾਹ ਪਾਕ ਨੇ ਨਸੀਬਾਂ ਵਾਲੇ ਜਿਹੜੇ ਨਾ ਉਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਦਿੰਦਾ ਕਿ ਅਸੀਂ ਤਾਂ ਬਹੁਤ ਬੱਕਰੀਆਂ ਦੁੱਧ ਮਾਸ਼ਾਅੱਲਾ ਸਾਡੇ ਘਰ 'ਚ ਹੈਗਾ। ਆਂਟੀ ਦਾ ਜਿਹਨੇ ਸਾਨੂੰ ਇਹ ਗਿਫਟ ਦਿੱਤਾ ਹੈ, ਜਿਹਨੇ ਸਾਨੂੰ ਬੱਕਰੀਆਂ ਲੈ ਕੇ ਵੈਸੇ ਅੰਮੀ ਜਾਨ ਉਹਨਾਂ ਦੇ ਇੱਕ ਗੱਲ ਠੀਕ ਹੈ ਕਮਨ ਦੀ ਕਿ ਘਰ ਦੇ ਵਿੱਚ ਨਹੀਂ ਕਿ ਸਮੈਲ ਵਗੈਰਾ ਆਵੇਗੀ, ਲੇਕਿਨ ਅਸੀਂ ਥੱਲੋਂ ਸਫਾਈ ਰੱਖਣੇ ਆਂਗੇ। ਇੱਕ ਇੱਥੋਂ ਨਾ ਆ ਦੇਖੋ ਇਹ ਘਾਸ ਵਗੈਰਾ ਪਿਆ ਬੜੀ ਮਿਹਨਤ ਨਾਲ ਪੱਟ ਕੇ ਲਾਇਆ ਸੀ, ਸੁੱਕਾ ਹੀ ਪਿਆ ਨਾ। ਜਦੋਂ ਇਹਨਾਂ ਨੂੰ ਭੁੱਖ ਲੱਗੀ ਹੁੰਦੀ ਨਾਲ ਸੁੱਕਾ ਵੀ ਖਾਂਦੀ ਰਹਿੰਦੀ, ਸਿੰਨਾ ਵੀ ਖਾਂਦੀ ਰਹਿੰਦੀ। ਹੁਣ ਆਬੂ ਜਾਨ ਹੁਣ ਨਹੀਂ ਆ ਕੱਟ ਕੇ ਲਾਇਆ ਨੇ ਇਹ ਵਾਲਾ ਘਾਸ। ਤੇ ਜਿਹੜਾ ਕੱਲ ਵਾਲਾ ਇੱਥੇ ਪਿਆ ਹੋਇਆ ਹੈਗਾ, ਆ ਦੇਖੋ ਇਹ ਕੱਲ ਦੰਦ ਦਿਖਾਇਆ ਸੀਗਾ ਉਹ ਆ ਢੇਰ ਲੱਗਿਆ ਪਿਆ ਹੈਗਾ। ਤੇ ਵੈਸੇ ਨਾ ਮੈਂ ਇੱਕ ਹੋਰ ਤੁਹਾਨੂੰ ਦੱਸ ਦੇਵਾਂ, ਯਕੀਨਨ ਜਿਹੜੀ ਕੋਈ ਮਿਹਨਤ ਕਰਕੇ ਚੀਜ਼ ਪਾਲਣ 'ਚ ਮਜ਼ਾ ਆਉਂਦਾ ਹੈ ਨਾ, ਇਹ ਉਂਝ ਉਹਨੇ ਅਗਰ ਸਾਨੂੰ ਚਾਹੀਦੀ ਹੁੰਦੀ ਬੱਕਰੀ ਵਗੈਰਾ, ਬੱਕਰੀ ਦਾ ਦੁੱਧ ਚਾਹੀਦਾ ਹੁੰਦਾ ਸੀ ਉਹ ਤੋਂ ਖਰੀਦਦੇ ਰਹਿੰਦੇ ਤੇ ਉਹ ਤਾਂ ਨਹੀਂ ਨਾ ਮਜ਼ਾ ਆਣਾ ਸੀਗਾ। ਦਵਾਈ ਵਾਸਤੇ ਨਾ ਅਸੀਂ 1 ਕਿਲੋ ਲੈਂਦੇ, 1 ਕਿਲੋ ਸ਼ਾਮ ਲੈਂਦੇ ਜਿਹਨੇ ਮਿਲਕ ਸ਼ੇਕ ਬਣਾ ਸਾਡੇ ਡੇਲੀ ਦਾ 200 ਰੁਪਇਆ ਖਰਚਾ ਘਟ ਗਿਆ ਦੁੱਧ ਦਾ, 240 ਰੁਪਏ ਦਾ ਕਿਲੋ ਮਿਲਦਾ ਸੀਗਾ ਜੀ। ਤੇ ਹੁਣ ਅੱਲਾਹ ਪਾਕ ਦਾ ਸ਼ੁਕਰ ਹੈ ਸੁਬਹ ਮੈਂ ਹੀ ਚੋ ਲੈਣੀ ਹੈ, ਚੋ ਕੇ ਤੇ ਪੁਣ ਕੇ ਨਾ ਵਿੱਚ ਵਾਲ ਵਗੈਰਾ ਨਾ ਹੋਣ ਇਹਨਾਂ ਨਾਲ ਹੀ ਦਵਾਈ ਲੈ ਲੈਣੀ ਤੇ ਸ਼ਾਮ ਨੂੰ ਇਹੀ ਜਿਹੜਾ ਨਾ ਚੋ ਕੇ ਦਵਾਈ ਜਿਹੜਾ ਨਾ ਲੈ ਲੈਣੀ। ਅਗਲੀ ਦਵਾਈ ਮੇਰੀ ਖਤਮ ਹੋ ਗਈ ਹੈਗੀ ਤੇ ਸੁਬਹ ਅੰਮੀ ਤੇ ਅਬੂ ਦੋਨੇ ਹੀ ਗਏ ਨੇਗੇ ਤੇ ਜਾ ਕੇ ਔਰ ਦਵਾਈ ਲੈ ਆਏ ਨੇਗੇ, ਉਕਾੜੇ ਗਏ ਨੇ ਸੁਬਹ ਹੀ। ਮੈਂ ਸੁੱਤਾ ਹੀ ਪਿਆ ਸੀ ਉਦੋਂ ਜਾ ਕੇ ਲੈ ਆਏ ਨੇ, ਮੈਨੂੰ ਤਾਂ ਸਰਪ੍ਰਾਈਜ਼ ਮਿਲਿਆ। ਆ ਦਵਾਈਆਂ ਜਿਹੜੀਆਂ ਹੋਰ ਲੈ ਆਏ ਨੇ ਜਿਹੜੀਆਂ ਜਿਹੜਾ ਨਾ ਰੋਜ਼ਾਨਾ ਦਾ ਇੱਕ ਖਾਣਾ ਹੈਗਾ ਕੈਪਸੂਲ ਸੁਬਹ ਟਾਈਮ ਨਾਸ਼ਤੇ ਤੋਂ ਪਹਿਲੇ ਆ ਦੁਪਹਿਰ ਨੂੰ ਖਾਣਾ ਖਾ ਕੇ ਨਾ ਤੇ ਫਿਰ ਆ ਲਈਦਾ ਆ ਇੱਕ ਇੱਥੋਂ ਲੈਣਾ ਹੈ ਕਹਿੰਦੇ ਚੁਣਨਾ ਇਹਦੇ ਵਿੱਚ ਵਾਲੀ ਸੀਲ ਉਹ ਬੰਦ ਹੀ ਹੈ। ਹਾਂ ਇੱਕ ਵਿੱਚੋਂ ਕੱਢ ਲਿਆ ਤੇ ਇਹ ਲੈ ਲਿਆ। ਹੈਪੇਟਾਈਟਸ ਸੀ ਦਾ ਜਿਹੜਾ ਅੰਮੀ ਜਾਨ ਉਹਨਾਂ ਨੇ ਕੋਰਸ ਲਾਇਆ ਸੀ ਨਾ ਇਹ ਹੁੰਦਾ ਡਾਕਟਰ ਨੂੰ ਚੈੱਕ ਕਰਾਇਆ ਸੀ, ਡਾਕਟਰ ਨੂੰ ਚੈੱਕ ਕਰਾਇਆ ਸੀ, ਇੰਜੈਕਸ਼ਨ ਹੀ ਉਹਨਾਂ ਲਾਇਆ ਸੀ। ਅੱਛਾ ਜਿਹੜਾ ਬਾਰ-ਬਾਰ ਜਿਹੜਾ ਨਾ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਨਾ ਉਹਦੀ ਕਰਕੇ ਨਾ ਇੰਜੈਕਸ਼ਨ ਲਾਇਆ ਸੀ। ਕਹਿੰਦੇ ਨੇ ਹੁਣ ਬਾਜੀ ਕਿ ਨਹੀਂ ਮੈਂ ਥੋੜੀ ਤਬੀਅਤ ਖਰਾਬ ਹੋਏਗੀ। ਤੇ ਬਾਕੀ ਤੁਸੀਂ ਵੀ ਸਾਰਿਆਂ ਬਣਾ ਪਾਈਆਂ ਦੁਆ ਕਰਨੀ ਕਿ ਅੱਲਾਹ ਪਾਕ ਕਰੇ ਮੈਂ ਠੀਕ ਹੋ ਜਾਵਾਂ ਤੇ ਨਾ ਦਵਾਈਆਂ ਤੇ ਮੇਰੀ ਜਾਨ ਛੁੱਟ ਜਾਵੇ। ਦਵਾਈਆਂ ਖਾ ਕੇ ਵੀ ਮੈਂ ਅੱਕੀ ਪਈਆਂ, ਬਹੁਤ ਜ਼ਿਆਦਾ ਦਵਾਈਆਂ ਖਾਧੀਆਂ। ਜੀ ਕੋਈ ਨਹੀਂ इंशाल्लाह ताला अल्लाह पाक करम करेगा। उधरों असी जी हुण जावन लगे हाँ कि आईफोन रिपेयर करावन अगर हो सकता है तो, अगर नहीं हो सकता फिर इंदा हल ही है हर हालत फिर किसी ना किसी तरह चेंज तो करना। मैं तुहानूं इहदी मेन वजह दिखा देवां। ए देखो पैनल इंदा कितना बाहर निकल आया, विचों सुराख नज़र आते नेगे। ए देखो इस साइड तो देखिया जावे ना पैनल नूं, ए देखो इत्थों बिल्कुल नाल फिक्स होया है ना। ਇਹ ਜਦੋਂ ਇਹਦੀ ਬੈਕ ਸਾਈਡ ਚੇਂਜ ਕਰਵਾਈ ਸੀ ਨਾ ਉਦੋਂ ਇਹਦੀ ਜਿਹੜੀ ਨਾ ਇੱਥੋਂ ਪੈਨਲ ਜਿਹੜਾ ਉਹ ਠੀਕ ਤਰ੍ਹਾਂ ਕਸੀਜਾ ਨਹੀਂ ਸੀ, ਹੁਣ ਸਾਰਾ ਹੀ ਉਹ ਬਾਹਰ ਨਿਕਲ ਆਇਆ ਹੈਗਾ। ਤੇ ਇੱਕ ਸਾਈਡ ਤੋਂ ਜਿਹੜੀ ਇਹਦਾ ਹਿੱਸਾ ਹੈ ਨਾ ਇਹ ਜਗ੍ਹਾ
ਇਤਨਾ ਜਿਹੜਾ ਨਾ ਪੈਨਲ ਇਹਦਾ ਕੰਮ ਵੀ ਨਹੀਂ ਕਰਦਾ ਹੈਗਾ। ਪਤਾ ਨਹੀਂ ਉੱਤੇ ਅਸਲ ਤੇ ਨਾ ਇਸ ਸਾਈਡ ਤੋਂ ਪਟਿਆ ਗਿਆ ਨਾ, ਇਸ ਵਜ੍ਹਾ ਤੋਂ ਕੀ ਵਜ੍ਹਾ ਇਹ ਸਾਈਡ ਇਹਦੀ ਪੈਨਲ ਦੀ ਕੰਮ ਹੀ ਨਹੀਂ ਕਰਦੀ ਹੈਗੀ। ਅਗਰ ਕੋਈ ਮੈਂ ਥੰਬਨੇਲ ਵਗੈਰਾ ਬਣਾਉਣਾ ਹੋਵੇ ਜੋ ਵੀ ਹੈਗਾ, ਅਗਰ ਕੋਈ ਆਪਸ਼ਨ ਇਸ ਸਾਈਡ ਤੇ ਆ ਜਾਂਦਾ ਹੈ ਨਾ ਤੇ ਉਹ ਮੇਰੇ ਕੋਲ ਦਬਾਇਆ ਨਹੀਂ ਜਾਂਦਾ ਤੇ ਬੜੀ ਟੈਨਸ਼ਨ ਬਣਦੀ ਹੈਗੀ। ਦਰਅਸਲ ਅੰਮੀ ਜਾਨ ਰਫ ਹੀ ਬੜਾ ਇਸਤੇਮਾਲ ਇਹਨੂੰ ਮੈਂ ਕੀਤਾ, ਦੇਖੋ ਨਾ ਉੱਤੇ ਕਿਤਨੀਆਂ ਖਰਾਸ਼ਾਂ ਜੀਆਂ ਨਹੀਂ ਆ। ਲੇਕਿਨ ਅੱਲਾ ਦਾ ਸ਼ੁਕਰ ਹੈ ਅੰਮੀ ਜਾਨ ਤਕਰੀਬਨ ਲੈ ਨੂੰ ਆਪਾਂ ਨੂੰ 2.5-3 ਸਾਲ ਹੋ ਗਏ ਨੇ ਨਾ, 3 ਸਾਲ ਜੇ ਨਾ ਇਸ ਫੋਨ ਨਾਲ ਸਾਡੇ ਗੁਜ਼ਰੇ ਨੇਗੇ। ਹੁਣ ਆਖਿਰਕਾਰ ਇਹਨੇ ਖਰਾਬ ਹੋਣਾ ਹੀ ਸੀ ਕਿਉਂਕਿ ਇਤਨਾ ਮਿਸਤਰੀ ਲਾਈ ਰੱਖੇ ਨੇ। ਮਿਸਤਰੀ ਜਦੋਂ ਲੱਗੇ ਹੁੰਦੇ ਸੀ ਉਦੋਂ ਹੀ ਮੈਂ ਕੰਮ ਵਿੱਚ ਇਸਤੇਮਾਲ ਕਰਦਾ ਰਹਿੰਦਾ। ਇਹਨੂੰ ਇਤਨਾ ਰਫ ਇਸਤੇਮਾਲ ਕਰਨ ਦੇ ਬਾਵਜੂਦ ਅੱਲਾ ਦਾ ਸ਼ੁਕਰ ਹੈਗਾ ਕਿ ਇੰਨਾ ਚੱਲ ਤਾਂ ਰਿਹਾ ਨਾ ਅੰਮੀ ਜਾਨ। ਜਿਵੇਂ ਇਹਨੂੰ ਯਕੀਨ ਕਰ ਜੋ ਮੇਰੇ ਕੋਲ ਯੂਜ਼ ਹੁੰਦਾ ਰਿਹਾ ਨਾ ਫੋਨ, ਅਗਰ ਹੋਰ ਕਿਸੇ ਕੋਲ ਹੁੰਦਾ ਤੇ ਹੁਣ ਤੱਕ ਕਦੋਂ ਤਾਂ ਖਰਾਬ ਹੋ ਗਿਆ ਹੋਣਾ ਸੀਗਾ। ਨਹੀਂ ਅੰਮੀ ਜਾਨ ਹੁਣ ਵੀ ਦੇਖੋ ਨਾ ਇਹ ਸਾਈਡ ਜਿਹੜੀ ਇਹਦੀ ਹੈਗੀ ਪੈਨਲ ਦੀ ਇਹ ਕੰਮ ਕਰੇਗੀ। ਦੇਖੋ ਕੈਮਰਾ ਵੀ ਚੱਲ ਜਾਵੇਗਾ, ਵੀਡੀਓ ਵੀ ਬਣੇਗੀ। ਲੇਕਿਨ ਅਗਰ ਵੀਡੀਓ ਮੈਂ ਬਣਾਉਂਦਾ ਰਹਿਣਾ ਨਾ ਫਿਰ ਇਹ ਹੀਟ ਅਪ ਹੋ ਜਾਵੇਗਾ। ਦੇਖੋ ਨਾ ਇਹਦਾ ਰਿਜ਼ਲਟ ਕਿੰਨਾ ਹੈਗਾ। ਰਿਜ਼ਲਟ ਦੇਖੋ ਮੇਰਾ ਦਿਲ ਕਰਦਾ ਹੈਗਾ ਕਿ ਬਸ ਇਹਦੇ ਤੇ ਵੀਡੀਓ ਬਣਾਈ ਰੱਖਾਂ, ਰਿਜ਼ਲਟ ਇਹਦਾ ਅੱਛਾ ਹੈਗਾ। ਲੇਕਿਨ ਹੁਣ ਜਿਵੇਂ ਅੱਬੂ ਜਾਨ ਵਾਲਾ ਫੋਨ ਇਸ ਤਰ੍ਹਾਂ ਦਾ ਜਿਹੜਾ ਹੈਗਾ ਫੋਨ ਮੈਂ ਲਵਾਂ ਨਾ ਤੇ ਰਿਜ਼ਲਟ ਨਹੀਂ ਅੱਛਾ ਹੋਣਾ। ਵੀਵਰਾਂ ਨੇ ਫਿਰ ਇਤਰਾਜ਼ ਕਰਨਾ ਹੈ ਅਸਨ ਮਜ਼ਾ ਨਹੀਂ ਆ ਰਿਹਾ ਜਿਵੇਂ ਪਹਿਲੇ ਵੀਡੀਓ 'ਚ ਆਉਂਦਾ ਸੀਗਾ। ਅਗਰ ਤੁਸੀਂ ਕਹਿੰਦੇ ਹੋ ਥੱਲੇ ਆਈ ਕਮੈਂਟਸ ਹੀ ਕਰ ਦੇਣਾ। ਅਗਰ ਇਸ ਤਰ੍ਹਾਂ ਰਿਜ਼ਲਟ ਠੀਕ ਹੈਗਾ ਮੈਂ ਲੈ ਲਵਾਂਗਾ। ਉਹ ਜਿਹਾ ਫੋਨ ਆਸਾਨੀ ਨਾਲ ਲਿਆ ਜਾਣਾ ਹੈਗਾ ਮੇਰੇ ਕੋਲ। ਕਿਧਰੋਂ ਮੈਂ ਉਧਾਰੇ ਫੜ ਲਵਾਂਗਾ ਤੇ 50-60 ਹਜ਼ਾਰ ਰੁਪਏ ਦਾ ਆ ਜਾਵੇਗਾ। ਹਾਂ ਨਹੀਂ ਅੰਮੀ ਜਾਨ ਅੱਬੂ ਜਾਨ ਵਾਲਾ ਜਿਹੜਾ ਫੋਨ ਹੈ ਨਾ ਇਹਦੇ ਨਾਲ ਦੀ ਜਿਹੜੀ ਹੁਣ ਨਵਾਂ ਮਾਡਲ ਹੈ ਉਹ ਤਕਰੀਬਨ 60 ਹਜ਼ਾਰ ਰੁਪਏ ਦਾ। ਇਹਦੇ ਨਾਲ ਦਾ ਅਗਰ ਲਵੀਏ ਆਪਾਂ ਮਾਰਕੀਟ 'ਚ ਆਪਾਂ ਨੂੰ ਯੂਜ਼ 70 ਹਜ਼ਾਰ ਰੁਪਏ ਦਾ ਮਿਲੇਗਾ। ਜਿਉਂ ਜੇ ਅੱਬੂ ਜਾਨ ਕੋਲ ਉਦੋਂ ਤਾਂ ਅਸੀਂ ਲਿਆ ਸੀਗਾ 51 ਹਜ਼ਾਰ ਰੁਪਏ ਦਾ, ਲੇਕਿਨ ਹੁਣ ਬਹੁਤ ਮਹਿੰਗੇ ਹੋਏ ਨੇ। ਹਾਂ ਇਹਨਾਂ ਡਿਮਾਂਡ ਜ਼ਿਆਦਾ ਸੀ ਨਾ ਉਦੋਂ। ਚਲੋ ਠੀਕ ਹੈ ਇਨਸ਼ਾਅੱਲਾ ਤਾਲਾ ਬਾਅਦ ਦੇਖਣੇ ਆਂਗੇ। ਹੁਣ ਅੰਮੀ ਜਾਨ ਸੱਚ ਬਾਹਰ ਅੰਕਲ ਵਾਪਟਾ ਲਿਆਏ ਬੈਠੇ ਨੇਗੇ, ਕਹਿੰਦੇ ਨੇ ਮੀਟਰ ਪਟਣਾ ਹੈਗਾ, ਤੁਸੀਂ ਬਿੱਲ ਨਹੀਂ ਇਸ ਮਹੀਨੇ ਦਾ ਅਦਾ ਕੀਤਾ। ਅੱਬੂ ਜਾਨ ਬਿੱਲ ਉਹਨਾਂ ਨੂੰ ਦਿਖਾ ਰਹੇ ਨੇਗੇ 57 ਹਜ਼ਾਰ ਰੁਪਏ ਬਿੱਲ ਹੈਗਾ, 2 ਮਹੀਨਿਆਂ ਦਾ ਬਿੱਲ ਹੈ। ਅਸੀਂ ਕੋਈ ਘਰ 'ਚ ਕੋਈ ਫੈਕਟਰੀ ਲਾਈ ਹੋਈ ਇਤਨਾ ਜ਼ਿਆਦਾ ਬਿੱਲ ਆ ਗਿਆ ਹੈਗਾ। ਇਤਨੀ ਬਿੱਲ ਜਿਹੜਾ ਨੇ ਕਿਵੇਂ ਕਰਕੇ ਭਰੀਏ ਕਿਉਂਕਿ ਸਾਡੀ ਜਿਹੜੀ ਇਸ ਮਹੀਨੇ ਦੀ ਸੈਲਰੀ ਹੈਗੀ ਉਹ 30-35 ਹਜ਼ਾਰ ਰੁਪਏ ਆਈ ਹੈ, ਜਿਹੜਾ ਬਿੱਲ 57 ਹਜ਼ਾਰ ਤੁਸੀਂ ਬਾਕੀ ਦੇ ਲੈ ਕੇ ਕਿੱਥੋਂ ਦੇ ਫਿਰ ਸਾਰੇ ਪੈਸੇ ਅਸੀਂ ਬਿੱਲ ਦੇ ਦੇਵੀ ਤੇ ਜਿਹੜਾ ਮਹੀਨੇ ਦਾ ਘਰ ਦਾ ਗੁਜ਼ਾਰਾ ਉਹ ਕਿਸ ਤਰ੍ਹਾਂ ਕਰਨਾ। ਹਾਂ ਅਸੀਂ ਕੋਈ ਆਪਣੀ ਸੈਲਰੀ 'ਚ 10-12 ਹਜ਼ਾਰ ਰੁਪਏ ਘਰ ਦੇ ਖਰਚੇ ਵਗੈਰਾ ਵਾਸਤੇ ਰੱਖ ਲੈਣੇ, ਜੋ ਹੋਰ ਆਪਣਾ ਲਵਨ ਦੇ ਬਣਾਉਂਦਾ ਉਹਦੇ ਪੈਸੇ ਦੇ ਦੇਈਦੇ ਨੇਗੇ। ਹੁਣ ਤੂੰ ਮਹੀਨੇ ਦਾ ਬਿੱਲ ਇੰਨਾ ਆ ਗਿਆ ਤਾਂ ਦਿੰਦਾ ਅਸੀਂ ਕੀ ਹੱਲ ਕਰੀਏ। ਜਾ ਕੇ ਦੇਖਣਾ ਨਾ ਅੱਬੂ ਜਾਨ ਹੀ ਬੈਠੇ ਨਹੀਂ ਅੰਦਰ ਜਾ ਕੇ ਪਤਾ ਤਾਂ ਕਰੀਏ ਨਾ। ਵੈਸੇ ਨਾ ਜੇ ਵੀਵਰ ਕੱਲ ਇਤਰਾਜ਼ ਕਰ ਰਹੇ ਸੀ ਬੱਕਰੀਆਂ ਤੇ ਤੁਸੀਂ ਟੈਨਸ਼ਨ ਨਾ ਲਓ, ਇਨਸ਼ਾਅੱਲਾ ਤਾਲਾ ਇਹਨਾਂ ਦੀ ਕੋਈ ਨਾ ਹੋਰ ਜਗ੍ਹਾ ਬਣਾਉਂਦੇ ਘਰ ਤੋਂ ਬਾਹਰ ਹੀ, ਉੱਥੇ ਹੀ ਇਹਨਾਂ ਨੂੰ ਬੰਨਿਆ ਕਰਾਂਗੇ। ਇਹਨਾਂ ਵਾਸਤੇ ਵੈਸੇ ਆ ਖਲ ਚੋਖਰ ਵਗੈਰਾ ਜਿਹੜਾ ਨਾ ਅਸੀਂ ਲੈ ਇਹ ਵਿੱਚ ਹੈਗੇ ਨੇ ਦੂਸਰੇ ਜਵਾਰ ਦਾ ਜਿਹੜਾ ਨਹੀਂ ਬੀਜ ਹੁੰਦਾ ਉਹ ਵੀ ਆ ਗਿੱਲਾ ਕਰਕੇ ਰੱਖਿਆ ਹੋਇਆ। ਇਹ ਬੜੀ ਸ਼ੌਕ ਨਾਲ ਖਾਂਦੀਆਂ ਨੇ, ਦੇਖੋ ਨਾ ਜਿਵੇਂ ਇਹ ਬੱਕਰੀ ਖਾ ਰਹੀ ਹੈਗੀ। ਤੇ ਇਹ ਤਾਂ 3 ਜਿਹੜੀਆਂ ਨੇ ਇਹਨਾਂ ਦਾ ਇਤਫਾਕ ਹੋ ਗਿਆ। ਇਹ ਮਾਸ਼ਾਅੱਲਾ ਰਲ ਕੇ ਇੱਥੇ ਜੇ ਇਹਨਾਂ ਖਾਂਦੀਆਂ ਪੀਂਦੀਆਂ ਨੇ, ਇੱਕ ਦੂਏ ਨੂੰ ਮਾਰਦੀਆਂ ਕੁੱਟਦੀਆਂ ਨਹੀਂ ਨੇ। ਉਹ ਜਿਹੜੀ ਹੈਗੀ ਉਹ ਸਾਰਿਆਂ ਨੂੰ ਲੜਦੀ ਹੈਗੀ, ਉਹ ਵਾਲੀ ਉਹ ਜਿਹੜੇ ਨਾ ਸਾਰਿਆਂ ਨਾਲ ਫਾਈਟ ਕਰਦੀ ਟਕਰਾ ਮਾਰਦੀ ਹੈਗੀ। ਇਸ ਵਜ੍ਹਾ ਤੋਂ ਉਹਨੂੰ ਅਸੀਂ ਉੱਧਰ ਬੰਨ੍ਹ ਦਿੰਦੇ ਆਂਗੇ। ਲੇਕਿਨ ਉਹ ਕੋਸ਼ਿਸ਼ ਕਰਾਂਗਾ ਉਹਦੀ ਮੈਂ ਜਿਹੜੀ ਨਾ ਜਗ੍ਹਾ ਇੱਧਰ ਹੀ ਬਣਾਵਾਂ, ਐਸੇ ਜਗ੍ਹਾ ਇੱਕ ਜਗ੍ਹਾ ਤੇ ਸਾਰੀਆਂ ਬੱਕਰੀਆਂ ਰਹੀਆਂ ਕਰਨਗੀਆਂ। ਨਹੀਂ ਚਾਚੂ ਜੀ ਨੂੰ ਚੈੱਕ ਕਰੋ ਨਾ ਇਹਨੂੰ ਵਜ੍ਹਾ ਕੀ ਅਗਰ ਚੇਂਜ ਕਰਾਣਾ ਪੁਰਾਣਾ ਮੀਟਰ ਯੂਨਿਟ ਮੇਰੇ ਹੋਇਆ ਸਾੜੀ ਖਰਾਬ। ਅੱਛਾ ਹੁਣ ਤੇਰੇ ਹੁੰਦੇ ਸਾੜੀ ਖਰਾਬ ਤੇ ਇਹ ਮੁੜ ਖਰਾਬ ਹੈ ਆਪਣਾ ਅੱਲਾਹ ਸਾਹਿਬ ਬਿਲਕੁਲ ਪੱਕੀ ਗੱਲ। ਮੀਟਰ ਜਿਹੜਾ ਨਾ ਇਹ ਚੇਂਜ ਕਰਾ ਦਿਓ ਸਾਨੂੰ ਤੁਸੀਂ। ਚੇਂਜ ਦਾ ਤਾਂ ਪਤਾ ਨਹੀਂ ਤੇ 60 ਹਜ਼ਾਰ ਕਿੰਨੇ ਕਿਉਂ ਲਾਦਾ ਪਹਿਲੇ ਅਗਲਾ 57,800 ਤੋਂ ਦੇ ਲੱਖ ਰੁਪਏ ਹੋ ਗਿਆ ਬਿੱਲ। ਅਗਲੇ ਮਹੀਨੇ ਦਾ ਵੀ ਇਤਨਾ ਆਣਾ 30,000 32,000 ਰੁਪਏ 32,000 ਰੁਪਏ ਅਗਲੇ ਮਹੀਨੇ ਦਾ। ਮੀਟਰ ਖਰਾਬ ਹੋਇਆ ਫਿਰ ਤੱਕ 7 ਤੇ ਰੋਜ਼ ਨਾ 35,000 ਉੱਤੇ ਜਾ 35 ਸਾਲੀਆਂ ਚਿੜੀਆਂ ਖਲੀਆਂ ਹੈ ਯਾਰ ਆ ਮੈਂ ਮੋਟਰ ਮੁੜ ਚਲਾਈਏ ਉਹ ਬੰਦ ਕਰੀ ਵੇਖੀ ਉਸੇ ਟਾਈਮ ਰੁਕ ਜੇ। ਅਗਲੇ ਮਹੀਨੇ ਦਾ ਬਿੱਲ 35,000। ਅੱਬੂ ਜਾਨ ਅੱਗੇ ਤਾਂ ਕੋਈ ਸੀ ਨਾ ਕਿ ਫੋਨ ਮੈਂ ਲੈ ਲੈਂਦਾ ਨਵਾਂ, ਲੇਕਿਨ ਹੁਣ ਉਹ ਵੀ ਨਹੀਂ ਲਿਆ ਜਾਣਾ। ਅੱਲਾਹ ਕਰਮ ਕਰੇਗਾ ਮਹਿਸੂਸ ਯਾਰ। ਹਾਂ ਉਹ ਹੁਣ ਵੀ ਕਹਿ ਰਹੇ ਸੀ ਕਿ ਮੈਂ ਤਾਰ ਕੱਟ ਦੇਣਾ। ਅਸੀਂ ਕਿਹਾ ਕਰ ਰੁਕ ਜੋ ਸੀ, ਅਸੀਂ ਕੋਸ਼ਿਸ਼ ਕਰਨੇ ਕਿ ਨਾ ਬਿੱਲ ਤਾਰ ਹੀ ਇਹਨੇ ਤਾਰ ਕੱਟ ਕੇ ਚਲੇ। ਰਾਤ ਕਿਉਂ ਗੁਜ਼ਾਰਨੀ ਸੀ। ਨਹੀਂ ਉਹ ਇੱਜ਼ਤ ਕਰਦਾ ਉਹਨੂੰ ਯਾਰ। ਔਰ ਬਣਦਾ ਹੈਗਾ ਸੀ ਕਨੈਕਸ਼ਨ ਕੱਟਣਾ ਬਣਦਾ 5 ਦਿਨ ਉੱਤੇ ਹੋ ਗਏ ਨੇ ਫਿਰ ਹੁਣ ਕਹਿੰਦੇ ਪਏ ਲੱਖ ਰੁਪਏ ਤੁਹਾਡਾ 3 ਮਹੀਨਿਆਂ ਦਾ ਬਿੱਲ ਬਣ ਜਾਣਾ। ਕੌਣ ਹੈ ਜੇ ਇਹ ਬਰਦਾਸ਼ਤ ਕਰਦਾ ਕੋਈ
ਉਹ ਕਹਿ ਰਹੇ ਨੇ ਮੇਨ ਜਿਹੜੀ ਵਜ੍ਹਾ ਹੈ ਨਾ, ਮੋਟਰ ਜਿਹੜੀ ਸਾਡੇ ਗਾਰੇ ਲੱਗੀ ਹੋਈ ਆ, ਇਹਦਾ ਜਿਹੜਾ ਨਾ ਬਿੱਲ ਜ਼ਿਆਦਾ ਆ ਰਿਹਾ ਹੈਗਾ। ਉਹ ਕਹਿੰਦੇ ਪਏ ਨੇ ਗਾਰੇ ਜਾਂ ਤੁਸੀਂ ਨਲਕਾ ਲਗਵਾ ਲਓ ਜਾਂ ਤੁਸੀਂ ਉੱਤੇ ਟੈਂਕੀ ਰਖਵਾ ਲਓ। ਅਸੀਂ ਜ਼ਿਆਦਾਤਰ ਮੋਟਰ ਜਿਹੜੀ ਗਾਰੇ ਇਸਤੇਮਾਲ ਕਰਨੇ ਕਿਉਂਕਿ ਵਾਇਰਿੰਗ ਨਹੀਂ ਹੋਈ ਹੋਈ ਪਾਣੀ ਦੀ, ਮੂੰਹ ਹੀ ਧੋਣਾ ਹੈ, ਥੋੜਾ ਜਿਹਾ ਪਾਣੀ ਜਿਹੜਾ ਚਾਹੀਦਾ ਹੈਗਾ ਤੇ ਮੋਟਰ ਚਲਾ ਕੇ ਤੇ ਜ਼ਰੂਰੀ ਤੁਸੀਂ ਅਬੂ ਯਾਰ ਜਦੋਂ ਮੋਟਰ ਚੱਲਦੀ ਹੈ ਨਾ ਇਹ 2 ਯੂਨਿਟ ਤਾਂ ਪੱਕੇ ਹੀ ਲੈ ਜਾਂਦੀ ਹੋਣੀ। 3 ਯੂਨਿਟ ਸੜ ਗਏ ਹੁਣ ਹਾਂ ਜਾਂ ਮਤਲਬ ਇਧਰੋਂ ਬਟਨ ਛੱਡਿਆ ਨਾ ਤੇ ਤਕਰੀਬਨ ਕੋਈ ਮਿੰਟ ਕੀ ਚੱਲੀ 1 ਮਿੰਟ ਚ 3 ਯੂਨਿਟ ਗਏ 3 ਯੂਨਿਟ ਗਏ ਨੇ। अगर 1 घंटा भी सारा दिन च चले ਇਹ ਅਬੂ ਯਾਰ ਯੂਨਿਟ ਕਿੰਨੇ ਦਾ ਹੋਣਾ ਇਸ ਟਾਈਮ? ਉਹ ਯੂਨਿਟ ਮਹਿੰਗਾ ਹੋਇਆ ਪਹਿਲੇ ਇਤਨੇ ਦਾ ਸੀਗਾ, ਹੁਣ ਤਾਂ ਮਹਿੰਗਾ ਹੋਣਾ ਨਹੀਂ, ਹੁਣ ਬਹੁਤ ਮਹਿੰਗਾ ਹੋਣਾ ਤਾਂ ਇਤਨੇ ਯੂਨਿਟ ਤਾਂ ਇਤਨੇ ਜ਼ਿਆਦਾ ਨਹੀਂ ਹੋਣਾ। 500 ਤੇ ਕਿੰਨੇ ਯੂਨਿਟਾਂ ਦਾ ਆਪਾਂ ਬਿੱਲ ਆਇਆ ਹੈ ਆਪਣਾ 32,000 ਰੁਪਏ ਯੂਨਿਟ, ਬੜਾ ਮਹਿੰਗਾ ਹੋ ਗਿਆ ਨਾ। ਚਲੋ ਠੀਕ ਹੈ, ਅਸੀਂ ਹੁਣ ਆਨੇ ਆ ਕੇ ਤੁਹਾਡਾ ਫੋਨ ਲਈ ਜਾਂਦਾ ਆ ਗਿਆ ਤੇ ਆ ਕੇ ਤੁਹਾਨੂੰ ਉਹਨੇ ਦੇਣਾ ਅੱਗੇ ਤੁਹਾਡੇ ਕੋਲ 2 ਘੰਟੇ ਵਾਸਤੇ ਮੰਗਿਆ ਸੀ, ਬਸ ਮੈਂ ਫੋਨ ਜਿਹੜਾ ਨਾ ਦਿੱਤੀ ਆਵਾਂ ਠੀਕ ਕਰਾਉਣ ਦਾ। ਅਗਰ ਇਹ ਹੁੰਦਾ ਨਾ ਠੀਕ ਤੇ ਕਰਵਾ ਲੈਨੇ ਆ, ਅਗਰ ਨਹੀਂ ਠੀਕ ਹੁੰਦਾ ਵਾਪਸ ਲਈ ਆਵਾਂਗੇ, ਮੁੜ ਲਈ ਆਵਾਂਗਾ ਤੇ ਆਪੇ ਫਿਰ ਜਦੋਂ ਚੇਂਜ ਹੋ ਸਕਿਆ ਉਦੋਂ ਕਰਾਂਗੇ। ਨਾ ਇਹਨੂੰ ਸੰਭਾਲ ਕੇ ਰੱਖੀ ਬਸ। ਠੀਕ ਹੋ ਗਿਆ, ਓਕੇ ਹੋ ਗਿਆ। ਅੱਲਾ ਖੈਰ, ਚਲੋ ਜੀ ਚੱਲਨੇ ਆ ਕਿ ਅੱਲਾ ਪਾਕ ਖੈਰ ਸਲਾਮਤੀ ਲੈ ਜਾਵੇ ਤੇ ਇਸ ਟੈਨਸ਼ਨ ਦਾ ਵੀ ਹੱਲ ਹੋ ਜਾਵੇ। ਉਸ ਤੋਂ ਬਾਅਦ ਫਿਰ ਮੀਟਰ ਵਾਲਾ ਵੀ ਕੋਈ ਸੋਚਨੇ ਆਂਗੇ। ਇੱਕ ਵਾਰੀ ਫੋਨ ਵਾਲੀ ਪੈ ਟੈਨਸ਼ਨ ਖਤਮ ਕਰੀਏ ਕਿ ਵੀਵਰ ਜਿਹੜੇ ਨੇਗੇ ਨਾਰਾਜ਼ ਹੋ ਰਹੇ ਨੇ। ਡੇਲੀ ਜਿਹੜਾ ਨਾ ਵਿਲਾਗ ਮਜ਼ੇਦਾਰ ਨਹੀਂ ਹੁੰਦਾ, ਮਜ਼ੇਦਾਰ ਵਿਲਾਗ ਹੋਇਆ ਕਰੇਗਾ, ਥੋੜਾ ਫੋਨ ਦੀ ਇਹ ਟੈਨਸ਼ਨ ਹੈ ਖਤਮ ਹੋ ਲਵੇ ਕਿ ਠੀਕ ਹੋ ਜਾਵੇ। ਚੱਲਨੇ ਆ ਨਾ, ਚੱਲ ਕੇ ਦਿਖਾ ਲੈਣੇ ਆ ਮਿਸਤਰੀ ਨੂੰ, ਫਿਰ ਵੀ ਉਹਨੂੰ ਕਹਿੰਨੇ ਕਿਤਨਾ ਖਰਚਾ ਹੁੰਦਾ ਇਹ ਵੀ ਪਤਾ ਚੱਲ ਜਾਵੇ ਨਾ, ਕਿ ਪੈਨਲ ਵਗੈਰਾ ਵੀ ਠੀਕ ਹੋ ਜਾਵੇ ਤੇ ਬਾਕੀ ਇਹਨਾਂ ਕੋਈ ਬੈਟਰੀ ਵਗੈਰਾ ਦਾ ਇਸ਼ੂ ਹੋਵੇ ਜਾਂ ਹੋਰ ਕੋਈ ਮਸਲਾ ਹੋਵੇ ਸਪੀਕਰ ਵਾਲਾ ਉਹ ਵੀ ਠੀਕ ਹੋ ਜਾਵੇ। ਇੱਥੇ ਜਿਹੜੇ ਰਾਵੀ ਤੇ ਜੀ ਆ ਕੇ ਇੱਥੇ ਨਾ ਬੰਨ ਲਾਉਣ ਦਾ ਕੰਮ ਚੱਲ ਰਿਹਾ ਹੈਗਾ। ਦੇਖੋ ਕਰੇਨਾ ਵਗੈਰਾ ਜੇ ਇਹਨਾਂ ਮਿੱਟੀ ਵਗੈਰਾ ਥੱਲੇ ਪੱਥਰ ਪਾ ਰਹੇ ਨੇਗੇ, ਇੱਥੇ ਬਾਈ ਖੜੇ ਨੇ ਨਾ ਥੱਲੇ, ਇਹਨਾਂ ਨੇ ਖਟਾਈ ਕਰਕੇ ਤੇ ਪੱਥਰ ਪਾਇਆ ਹੈਗਾ ਕਿ ਥੱਲੋਂ ਅਗਰ ਦਰਿਆ ਖਟਾਈ ਵੀ ਕਰੇ ਨਾ ਤੇ ਥੱਲੋਂ ਅੱਗੇ ਨੂੰ ਵੀ ਇਸ ਰੋਡ ਨੂੰ ਨੁਕਸਾਨ ਨਾ ਪਹੁੰਚਾ ਪਾਵੇ ਪਾਣੀ। ਇਸ ਵਜ੍ਹਾ ਤੋਂ ਇਹ ਸਾਡਾ ਮਿੱਟੀ ਵਗੈਰਾ ਪਾ ਕੇ ਬੜੀ ਖੁੱਲੀ ਜਗ੍ਹਾ ਬਣ ਜਾਣੀ। ਅਮੀ ਜਾਨ ਆਉਣ ਵਾਲੇ ਟਾਈਮ ਇੱਥੇ ਦੁਕਾਨਾਂ ਬਣ ਜਾਣੀਆਂ ਨੇ, ਇੱਥੇ ਤੋੜ ਤੱਕ ਨਾਲ ਦੁਕਾਨਾਂ ਬਣ ਜਾਣੀ। ਗੌਰਮੈਂਟ ਜਗ੍ਹਾ ਦਾ ਠੇਕਾ ਵਗੈਰਾ ਲਈ ਰੱਖੇਗੀ, ਬਾਕੀ ਉੱਤੇ ਜਿਹੜੇ ਦੁਕਾਨਾਂ ਬਣਾ ਰਹੇ ਮਛਲੀਆਂ ਵਗੈਰਾ ਦੀ ਇਹਨਾਂ ਗੋਸ਼ਤ ਵਗੈਰਾ ਤਲਾਈ ਜਾਂਦੀ। ਆਹ ਚੈੱਕ ਕਰੋ, ਫੋਨ ਨੇ ਪਤਾ ਨਹੀਂ ਕੀ ਹੋਇਆ, ਕੋਤਾ ਮੇਰੇ ਹੱਥੇ ਆਂਦੇ ਨਾਲ ਫੋਨ ਉਂਝ ਜਿਵੇਂ ਖਰਾਬ ਹੋ ਜਾਂਦਾ, ਬਲਰ ਬਾਰ-ਬਾਰ ਮਾਰ ਰਿਹਾ ਸੀਗਾ। ਮੈਂ ਕਿਹਾ ਚਲੋ ਨਾ ਤੁਹਾਨੂੰ ਇੱਥੇ ਰੋਕ ਕੇ ਤੇ ਥੱਲੇ ਜਾ ਕੇ ਦਿਖਾਣਾ ਆ ਗਿਆ। ਇਹ ਦੇਖੋ ਕਿੰਨਾ ਵੱਡਾ ਬੰਨ ਲੱਗ ਰਿਹਾ ਹੈਗਾ ਇੱਥੇ। ਇਹ ਸਾਈਡਾਂ ਜਿਵੇਂ ਪਾਈਪ ਹੀ ਆ ਨਾ, ਇਹ ਤੋੜ ਤੱਕ ਇਹਦੇ ਬਰਾਬਰ ਪੱਥਰ ਪਾਵਣਗੇ ਇਸ ਜਗ੍ਹਾ ਤੇ ਪਰ ਉਹ ਦੇਖੋ ਕਿਤਨੀ ਤੇਜ਼ੀ ਨਾਲ ਪਾਣੀ ਗੁਜ਼ਰ ਰਿਹਾ। ਅਸਲ ਤੇ ਟੇਕ ਇਸ ਜਗ੍ਹਾ ਤੇ ਲੱਗੀ ਨਾ ਪਾਣੀ ਦੀ, ਇਸ ਵਜ੍ਹਾ ਤੋਂ ਨਾ ਇੱਥੇ ਬੰਨ ਲਾਣਾ ਪੈ ਰਿਹਾ, ਨਹੀਂ ਤੇ ਰੋਡ ਨੂੰ ਅੱਗੇ ਇਹਨੇ ਕ੍ਰਾਸ ਕਰਨਾ ਸੀਗਾ। ਰੋਡ ਦੇ ਥੱਲੋਂ ਹੀ ਗੁਜ਼ਰ ਜਾਣਾ ਸੀ ਪਾਣੀ ਨੇ। ਜਿਤਨੀ ਤੇਜ਼ੀ ਨਾਲ ਦਰਿਆ ਰਾਵੀ ਰਸਤਾ ਬਣਾਉਂਦਾ ਨਾ, ਮੈਂ ਕਹਿੰਦਾ ਇਤਨੀ ਤੇਜ਼ੀ ਨਾਲ ਕੋਈ ਹੋਰ ਦਰਿਆ ਨਹੀਂ ਰਸਤਾ ਬਣਾਉਂਦਾ ਹੋਣਾ। ਕਿੱਥੇ ਹੁੰਦਾ ਸੀਗਾ, ਉਹ ਅੱਗੇ ਹੁੰਦਾ ਆ ਗਿਆ। ਪਹਿਲੇ ਉਹ ਪਰਲੀ ਸਾਈਡ ਤੋਂ ਦਰਿਆ ਗੁਜ਼ਰਦਾ ਹੁੰਦਾ ਸੀ, ਲੇਕਿਨ ਹੁਣ ਦੇਖੋ ਨਾਲ ਬਿਲਕੁਲ ਰਸਤੇ ਤੇ ਆ ਗਿਆ। ਜਦੋਂ ਆ ਵਿੱਚ ਸਲਾਬ ਵਗੈਰਾ ਆਇਆ ਸੀ ਉਦੋਂ ਹੀ ਆਇਆ ਸੀ, ਲੇਕਿਨ ਇਸ ਨਾਲੋਂ ਵੀ ਅੱਗੇ ਇਹ ਰੋਡ ਵੀ ਕ੍ਰਾਸ ਕਰ ਸਕਦਾ ਸੀ ਅਗਰ ਆ ਬੰਨ ਵਗੈਰਾ ਨਾ ਲੱਗਦਾ। ਮਾਸ਼ਾਅੱਲਾ ਹੁਣ ਬੰਨ ਦਾ ਕੰਮ ਜਿਹੜਾ ਨਾ ਸ਼ੁਰੂ ਹੈਗਾ ਤੇ ਸੇਵ ਹੋ ਜਾਵੇਗਾ। ਚਲੋ ਅਮੀ ਜਾਨ ਚਲੀ ਹੁਣ ਅੱਗੇ। ਤੇ ਇੱਥੇ ਦੇਖੋ ਆ ਬੱਕਰੀਆਂ ਚਰਦੀਆਂ ਫਿਰਦੀਆਂ, ਝੁੰਡ ਦੇ ਝੁੰਡ ਇੱਥੇ ਬੱਕਰੀਆਂ ਚਰਾਵਣ ਫਿਰਦੇ ਹੁੰਦੇ ਨੇ ਬਾਈ। ਭੈਂਸਾਂ ਬੱਕਰੀਆਂ ਬੜੇ ਜਾਨਵਰ ਚਰਾਉਂਦੇ ਨੇ। ਰੋਡ ਦੇ ਬਿਲਕੁਲ ਨਾਲੋਂ ਦਰਿਆ ਗੁਜ਼ਰ ਰਿਹਾ ਹੈਗਾ। ਅੱਲਾ ਨਾ ਕਰੇ ਇੱਥੇ ਕੋਈ ਹਾਦਸਾ ਵੀ ਹੋ ਸਕਦਾ। ਸਾਡਾ ਤੋਂ ਸੇਫਟੀ ਲਾਵਣਗੇ ਨਾ, ਜਿਹੜਾ ਲੋਹਾ ਜਿਹਾ ਹੁੰਦਾ ਹੈਗਾ ਤੋੜ ਤੱਕ ਨਾਲ ਵਾੜ ਲਾਵਣਗੇ, ਨਹੀਂ ਤਾਂ ਬੜਾ ਖਤਰਾ ਹੈ। ਵੈਸੇ ਇੱਥੇ ਫੈਮਲੀਆਂ ਟੂਰਿਸਟ ਆਉਂਦੇ ਹੀ ਰਹਿੰਦੇ ਨੇ ਕਿ ਸਾਡੇ ਕੋਲ ਬ੍ਰਿਜ ਤੇ ਨਾ ਹਰ ਕੋਈ ਘੁੰਮਣ ਫਿਰਨ ਆਉਂਦਾ ਹੀ ਰਹਿੰਦਾ ਹੈਗਾ। ਦੇਖੋ ਇੱਥੇ ਆ ਬਾਈ ਹੋਰੀ ਭੈਂਸਾਂ ਦੇ ਝੁੰਡ ਤੇ ਝੁੰਡ ਲੈ ਕੇ ਫਿਰਦੇ ਨੇ ਕਿ ਚਰਾਂਦੇ ਫਿਰਦੇ ਨੇ। ਉਹ ਦੇਖੋ ਐਵੇਂ ਜਨ ਕੱਟਣ ਦੀ ਜ਼ਰੂਰਤ ਕੋਈ ਨਹੀਂ,
ਖਲੋਤੇ ਜਵਾਰ ਨੂੰ ਉਹਨਾਂ ਨੇ ਐਵੇਂ ਛੱਡਤੀਆਂ ਮੱਝਾਂ ਐਵੇਂ ਆਪਣੀ ਮਰਜ਼ੀ ਨਾਲ ਖਾ ਲੈਣੀ। ਹਾਂ 2 ਦਿਨਾਂ ਦੂਸਰੀ ਚਰਾ ਲਵਾਂਗੀ। ਹਾਲੇ ਤਾਂ ਗਰਮੀ ਨਹੀਂ ਹੈਗੀ, ਠੰਡਾ ਟਾਈਮ ਹੈ, ਫਿਰ ਇੰਨਾ ਰਸ਼ ਹੈ ਟਿਊਬਵੈਲ ਤੇ ਚੈੱਕ ਕਰੋ। ਦੁਪਹਿਰ ਟਾਈਮ ਕਿੰਨਾ ਰਸ਼ ਇੱਥੇ ਹੁੰਦਾ ਹੋਏਗਾ। ਵੈਸੇ ਨਾ ਇੱਥੇ ਰਾਵੀ ਵਾਲੀ ਸਾਈਡ ਤੇ ਆ ਮਕਈਆਂ ਜਿਹੜੀਆਂ ਨੇ ਪੱਕ ਗਈਆਂ ਹੋਈਆਂ ਨੇ, ਜਿਸ ਵਜ੍ਹਾ ਤੋਂ ਨਾ ਇੱਥੇ ਆ ਮੱਝਾਂ ਵਗੈਰਾ ਜ਼ਿਆਦਾ ਨਜ਼ਰ ਆ ਰਹੇ ਨੇ, ਚਰਾਂਦੇ ਫਿਰਦੇ ਨੇਗੇ। ਮੱਕੀ ਦੀ ਕਟਾਈ ਜਿਹੜੀ ਸ਼ੁਰੂ ਹੋ ਗਈ ਹੋਈ ਆ ਤੇ ਇਹਦੀਆਂ ਛੱਲੀਆਂ ਵਗੈਰਾ ਕੱਢ ਕੇ ਰੱਖ ਲੈਣਗੇ। ਬਾਕੀ ਜਿਹੜੀ ਹੈਗੀ ਇਹ ਬੈਂਸਾਂ ਵਾਲੇ ਚੱਕ ਕੇ ਲੈ ਜਾਣਗੇ, ਸੁੱਕੇ ਜਿਹੜੇ ਮੱਕੀ ਦੇ ਹੋਏ ਨਾ ਪੌਦੇ ਜੇ, ਇਹ ਬਾਕੀ ਚੱਕ ਕੇ ਬੈਂਸਾਂ ਵਾਲੇ ਲੈ ਜਾਣਗੇ। ਬੈਂਸਾਂ ਨੂੰ ਖਿਲਾਵਣਗੇ ਹਰੇ ਚਾਰੇ ਦੇ ਵਿੱਚ ਮਿਕਸ ਕਰਕੇ ਕੱਟ ਕੇ ਉਹ ਜੀ ਇੱਥੇ ਸਾਹੀਵਾਲ ਮੇਲਾ ਲੱਗਿਆ ਹੋਇਆ ਮੰਡਿਆਲੀ ਸ਼ਰੀਫ ਦਾ ਨਾ। ਇੱਥੇ ਦਰਬਾਰ ਹੈਗਾ ਤੇ ਉੱਥੇ ਮੇਲਾ ਲੱਗਿਆ ਹੋਇਆ। ਰਸ਼ ਕਿੰਨਾ ਹੈਗਾ। ਵੈਸੇ ਮਾਸ਼ਾਅੱਲਾ ਮੇਲਾ ਤਾਂ ਕਾਫੀ ਵੱਡਾ ਲੱਗਿਆ ਹੋਇਆ ਹੈਗਾ। ਮੈਂ ਸੋਚ ਰਿਹਾ ਛੋਟਾ ਮੋਟਾ ਹੋਣਾ, ਅੱਗੇ ਤੱਕ ਰਸ਼ ਹੀ ਰਸ਼ ਹੈਗਾ। ਮੈਨੂੰ ਤਕਰੀਬਨ 3 ਸਾਲ ਹੋ ਗਏ ਨੇ ਸਾਹੀਵਾਲ ਆਉਣ ਜਾਣ ਹੈਗਾ ਮੇਰਾ। 3 ਵਾਰੀ ਮੇਲਾ ਮੈਂ ਦੇਖਿਆ ਹੈਗਾ। ਤੀਸਰੀ ਵਾਰੀ ਹੁਣ ਦੇਖਿਆ ਤੇ 2 ਵਾਰੀ ਪਹਿਲੇ ਆਇਆ। ਪਹਿਲੇ ਇਤਨਾ ਵੱਡਾ ਮੇਲਾ ਨਹੀਂ ਲੱਗਿਆ ਹੁੰਦਾ ਸੀ ਜਿੰਨਾ ਵੱਡਾ ਮੇਲਾ ਇਸ ਵਾਰੀ ਇੱਥੇ ਮੰਡਿਆਲੀ ਸ਼ਰੀਫ ਲੱਗਿਆ ਹੋਇਆ ਹੈਗਾ। ਤੇ ਪਿੱਛੇ ਝੂਲੇ ਵਗੈਰਾ ਬਹੁਤ ਜ਼ਿਆਦਾ ਸੀਗੇ। ਐਸੇ ਫੋਨ ਦੂਸਰਾ ਹੁੰਦਾ ਨਾ, ਮੈਂ ਮੁਕੰਮਲ ਵਿਜ਼ਿਟ ਕਰਾਉਣ ਦਾ ਮਜ਼ਾ ਹੀ ਨਹੀਂ ਆਣਾ। ਦੇਖਣ ਦਾ ਨਿਰਾ ਸ਼ੋਰ ਆਵੇਗਾ ਪਿੱਛੋਂ, ਉਹ ਨਹੀਂ ਜਸ ਰਹਿਣੀ। ਚਲੋ ਛੱਡੋ, ਅਗਲੇ ਸਾਲ ਇਨਸ਼ਾਅੱਲਾ ਤਾਲਾ ਫਿਰ ਵਿਜ਼ਿਟ ਕਰਾਵਾਂਗਾ ਤੁਹਾਨੂੰ ਮੇਲਾ ਵਾਲਾ ਮੈਂ। ਵੈਲਕਮ ਟੂ ਸਾਹੀਵਾਲ ਸਿਟੀ। ਇੱਥੇ ਨਾ ਥੋੜਾ ਬਹੁਤਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈਗਾ ਰੋਡ ਦੀ ਇੱਕ ਸਾਈਡ ਤੇ, ਕਿਉਂਕਿ ਇੱਥੇ ਰੋਡ ਇਸ ਤਰ੍ਹਾਂ ਦਾ ਬਣ ਜਾਣਾ ਹੈਗਾ ਸਾਫ਼। ਇਸ ਵਜ੍ਹਾ ਤੋਂ ਇੱਥੇ ਰਸ਼ ਵੀ ਬਹੁਤ ਜ਼ਿਆਦਾ ਪਿਆ ਹੋਇਆ। ਵੈਸੇ ਇੱਥੇ ਸਾਹੀਵਾਲ ਵਾਲੇ ਤਾਂ ਮੰਡਿਆਲੀ ਸ਼ਰੀਫ ਦਾ ਮੇਲਾ ਦੇਖਣ ਚਲੇ ਗਏ ਨੇਗੇ। ਉੱਧਰ ਬਹੁਤ ਰਸ਼ ਸੀ ਉੱਥੇ ਯਾਰ, ਗੱਡੀਆਂ ਦੀਆਂ ਲੈਣਾ ਹੀ ਲੈਣਾ ਲੱਗੀ ਹੋਈਆਂ ਸੀ। ਤੇ ਉਂਝ ਫਿਰ ਚੱਲਨੇ ਆਗੇ ਅੱਗੇ, ਜਿੰਨਾ ਕੋਲ ਫੋਨ ਠੀਕ ਕਰਵਾਉਣਾ ਉਹਨੇ ਦੁਕਾਨ ਤੇ ਉਂਝ ਫਿਰ ਚੱਲਨੇ ਆ ਅੱਗੇ ਫੋਨ ਠੀਕ ਕਰਵਾਉਣ। ਭਾਈ ਸਾਹਿਬ ਸਿਗਨਲ ਹੀ ਰੈੱਡ ਹੋਇਆ 43 ਸਕਿੰਟ, ਰੁਕ ਜਾਂਦੇ ਆ। ਚਲੋ 3 2 1 ਗੋ। ਫੋਨ ਤੋਂ ਬਾਅਦ ਜਾ ਕੇ ਠੀਕ ਕਰਾਈਏ, ਪਹਿਲੇ ਚੈਰੀ ਤਾਂ ਖਾਈਏ ਨਾ। ਇੱਥੇ ਅੰਕਲ ਗੁਜ਼ਰ ਰਹੇ ਸੀਗੇ, 200 ਰੁਪਏ ਪਾਈਆ ਹੈਗੀ ਚੈਰੀ। ਅਗਲੇ ਦਿਨ ਮੈਂ ਇੱਕ ਡੱਬਾ ਲਿਆ ਸੀ 300 ਰੁਪਏ ਦਾ ਮਿਲਿਆ ਸੀ, ਉਹਦੇ ਹੀ ਪਾਈਆ ਹੀ ਹੁੰਦੀ ਜਨਾਬ, ਲੇਕਿਨ ਇਹ ਫਰੈਸ਼ ਚੈਰੀ ਹੁੰਦੀ ਆ। ਚਲੋ ਜੀ, ਬਾਕੀ ਜਿਹਨਾਂ ਕੋਲ ਪਹਿਲੇ ਹੀ ਫੋਨ ਠੀਕ ਕਰਵਾਉਂਦੇ ਆ ਉਹਨਾਂ ਨੂੰ ਚੱਲ ਕੇ ਫੋਨ ਦਿਖਾਉਂਦੇ, ਉਹਨਾਂ ਨੂੰ ਕਹਿੰਦੇ ਠੀਕ ਹੋ ਸਕਦਾ ਨਾ, ਥੋੜ੍ਹੇ ਜਿਹੇ ਪੈਸੇ ਸਾਨੂੰ ਠੀਕ ਕਰ ਦਿਓ। ਜ਼ਿਆਦਾ ਖਰਚਾ ਹੋਵੇ 20-30 ਹਜ਼ਾਰ ਆਵੇ ਤਾਂ ਫਿਰ ਕੋਈ ਫਾਇਦਾ ਨਹੀਂ ਠੀਕ ਕਰਵਾਉਣ ਦਾ। ਰਾਜ ਸ਼ੌਪ ਹੈ ਪਹਿਲੇ ਹੀ ਬਹੁਤ ਜ਼ਿਆਦਾ ਹੈਗਾ। ਭਾਈ ਸਾਹਿਬ ਅੰਦਰ ਜਾ ਕੇ ਅੰਕਲ ਹੋਰਾਂ ਨਾਲ ਗੱਲ ਕਰ ਲਈ ਹੈਗੀ, ਕਹਿ ਰਹੇ ਨੇ ਆਪਣਾ ਫੋਨ ਲੈ ਜਾਓ। ਉਹ ਕਹਿ ਰਹੇ ਨੇ ਸੁਬਾਹ ਇਸ ਮਰੀਜ਼ ਨੂੰ ਲੈ ਜੇ ਤੇ ਇਹਦੇ 2 ਮਸਲੇ ਤਾਂ ਠੀਕ ਹੋ ਜਾਣਗੇ। ਇੱਕ ਇਹਨੂੰ ਉਹ ਕਹਿ ਰਹੇ ਨੇ ਬੈਟਰੀ ਦਾ ਮਸਲਾ ਹੈ ਕਿ ਪੈਨਲ ਪਟਿਆ ਗਿਆ ਨਾ, ਇਹਦੀ ਬੈਟਰੀ ਫੁੱਲ ਗਈ ਹੈਗੀ, ਪਤਾ ਨਹੀਂ ਕੀ ਵਜ੍ਹਾ, ਐਸੇ ਵਜ੍ਹਾ ਜ਼ਿਆਦਾ ਗਰਮ ਹੀ ਹੋ ਜਾਂਦਾ ਹੈਗਾ। ਤੇ ਇੱਕ ਜਿਹੜਾ ਹੈਗਾ ਇਹਦੀ ਬੈਕ ਸਾਈਡ ਉਹ ਵੀ ਚੇਂਜ ਹੋ ਜਾਵੇਗੀ ਸੁਬਾਹ। ਬਾਕੀ ਰਹਿ ਗਿਆ ਤੇ ਸਪੀਕਰ ਵਗੈਰਾ ਦਾ ਮਸਲਾ, ਉਹ ਕਹਿ ਰਹੇ ਨੇ 2 ਹਫ਼ਤਿਆਂ ਬਾਅਦ ਤੁਹਾਨੂੰ ਮੈਂ ਠੀਕ ਕਰਵਾ ਕੇ ਲਿਆ ਦਿਆਂਗਾ। ਲਾਹੌਰ ਜਾਣਾ 2 ਹਫ਼ਤਿਆਂ ਬਾਅਦ ਮੇਰਾ ਚੱਕਰ ਲੱਗਣਾ, ਫਿਰ ਠੀਕ ਹੋਵੇਗਾ। ਕੋਸ਼ਿਸ਼ ਕਰਾਂਗੇ ਅਗਲੇ ਜੁਮੇ ਤੱਕ ਨਾ ਇਹਨਾਂ ਨੂੰ ਆ ਕੇ ਫੋਨ ਦੇ ਜਾਵਾਂਗਾ, ਇਹ ਲਾਹੌਰ ਭਿਜਵਾ ਦੇਣਗੇ। ਲਾਹੌਰੋਂ ਹੀ ਉਹ ਠੀਕ ਹੋਣਾ ਹੈਗਾ, ਇੱਥੋਂ ਠੀਕ ਤਰ੍ਹਾਂ ਫਿਕਸ ਨਹੀਂ ਹੋ ਸਕਦਾ, ਤਾਂ ਸਪੀਕਰ ਦਾ ਮਸਲਾ ਹੀ ਹੱਲ ਹੋਵੇ। ਅਗਰ ਇਸੇ ਤਰ੍ਹਾਂ ਇਹ ਠੀਕ ਹੋ ਸਕਦਾ ਹੈਗਾ ਤਾਂ ਫਿਰ ਆਪਾਂ ਕਰਵਾ ਲੈਂਦੇ ਹਾਂ, ਔਰ ਠੀਕ ਕਰਾ ਕੇ ਫਿਰ ਚਲਾ ਕੇ ਚੈੱਕ ਕਰਾਂਗੇ ਨਾ, ਉਹ ਨਾ ਹੋਵੇ ਮਸਲਾ ਨਾ ਬਣ ਜਾਵੇ। ਕਹਿੰਦੇ ਪਏ ਨੇ ਪੈਨਲ ਵੀ ਠੀਕ ਹੋ ਜਾਵੇਗਾ ਜਦੋਂ ਬੈਟਰੀ ਚੇਂਜ ਹੋਵੇਗੀ। ਪੈਨਲ ਇਸ ਵਜ੍ਹਾ ਤੋਂ ਵੀ ਕੰਮ ਕਰ ਰਿਹਾ, ਇੱਕ ਸਾਈਡ ਤੋਂ ਚੱਕਿਆ ਗਿਆ ਹੈਗਾ। ਚਲੋ ਵੇਖ ਲੈਂਦੇ ਆ ਨਾ, ਸ਼ੋਰ ਹੀ ਬਹੁਤ ਜ਼ਿਆਦਾ ਯਾਰ ਟ੍ਰੈਫਿਕ ਦਾ। ਚੱਲੀਏ ਘਰ ਨੂੰ ਫਿਰ ਵਾਪਸ। ਫੋਨ ਮੈਂ ਨਾਲੇ ਲਿਜਾ ਰਿਹਾ, ਸੁਬਾਹ ਲਿਆ ਕੇ ਨਾ ਦੇਣਾ। ਸੁਬਾਹ ਹੀ ਕਹਿ ਰਹੇ ਨੇਗੇ ਅੱਧੇ ਘੰਟੇ ਤੁਹਾਨੂੰ ਦੋਨੇ ਚੀਜ਼ਾਂ ਚੇਂਜ ਕਰ ਦੇਵਾਂਗੇ। ਤੇ ਖਰਚਾ ਉਹਨਾਂ ਨੇ ਸਿਰਫ 6000 ਰੁਪਇਆ ਦੱਸਿਆ ਹੈਗਾ। 6000 ਰੁਪਏ ਇਤਨਾ ਨਹੀਂ ਹੈਗਾ, ਬੈਕ ਸਾਈਡ ਹੀ ਚੇਂਜ ਹੋ ਜਾਊਗੀ ਜੇ ਟੁੱਟੀ ਹੋਈ ਹੈਗੀ ਤੇ ਪੈਨਲ ਵਾਲਾ ਮਸਲਾ ਹੀ ਆ ਜਾਏ। ਪੈਨਲ ਨੂੰ ਕੋਈ ਮਸਲਾ ਨਹੀਂ ਹੈ, ਉਹ ਕਹਿ ਰਹੇ ਨੇ ਇੱਕ ਸਾਈਡ ਤੋਂ ਬੈਟਰੀ ਚੱਕੀ ਗਈ ਹੈ ਨਾ ਤਾਂ ਪੈਨਲ ਹੀ ਚੱਕਿਆ ਗਿਆ, ਉਹ ਦੂਸਰੀ ਸਾਈਡ ਤੋਂ ਉਹਨੂੰ ਮੰਡ ਜੀ ਪੈ ਗਈ ਹੈਗੀ। ਜਦੋਂ ਬੈਟਰੀ ਚੇਂਜ ਹੋ ਗਈ ਨਾ ਪੈਨਲ ਠੀਕ ਫਿਕਸ ਹੋ ਗਿਆ, ਉਦੋਂ ਠੀਕ ਹੋ ਜਾਵੇ। ਮੈਂ ਕਿਹਾ ਚਲੋ ਇਹ ਤਾਂ ਅੱਲਾ ਦਾ ਸ਼ੁਕਰ, ਮੈਨੂੰ ਤੇ ਸੀ ਪੈਨਲ ਖਰਾਬ ਹੋ ਗਿਆ। ਉਹ ਕਹਿੰਦੇ ਖਰਾਬ ਨਹੀਂ ਹੋਇਆ, ਬਸ ਇੱਕ ਸਾਈਡ ਤੋਂ ਮੰਡ ਆਈ ਹੈਗੀ, ਇਹ ਠੀਕ ਹੋ ਜਾਵੇਗਾ ਜਦੋਂ ਬੈਟਰੀ ਚੇਂਜ ਹੋਵੇਗੀ। ਸਾਹਿਬ ਜੀ ਮੇਲੇ ਤੇ ਬਹੁਤ ਜ਼ਿਆਦਾ ਰਸ਼ ਹੈ, ਬੜੀ ਮੁਸ਼ਕਿਲ ਨਾਲ ਟ੍ਰੈਫਿਕ ਵੀ ਬੜੀ ਮੁਸ਼ਕਿਲ ਨਾਲ ਨਿਕਲ ਰਹੇ ਆਂਗੇ। ਰਾਤ ਹੋਣਾ ਦੀ ਅਸੀਂ ਜਲਦੀ ਬਸ ਹੁਣ ਘਰ ਚੱਲੀਏ। ਹੁਣ ਫਿਰ ਸਵੇਰ ਚੱਕਰ ਲਾਣਾ ਪੈਣਾ। ਵੈਸੇ ਅਗਰ ਮੈਂ ਫੋਨ ਦੇ ਕੇ ਆ ਜਾਂਦਾ ਤਾਂ ਫਿਰ ਹੀ ਮੈਨੂੰ ਸਵੇਰ ਆਉਣਾ ਹੀ ਪੈਣਾ ਸੀ ਨਾ। ਤੇ ਉਹਨਾਂ ਅੰਕਲ ਹੋਰਾਂ ਨੇ ਕਿਹਾ ਸੀ ਫੋਨ ਜਿਹੜਾ ਨਾ ਆਪਣਾ ਨਾਲ ਲਈ ਜਾਓ, ਕਿਉਂਕਿ 100 ਪ੍ਰਾਈਵੇਸੀ ਮੇਰੇ ਵਿੱਚ ਸਾਰਾ ਡੇਟਾ ਹੈਗਾ।
ਮੈਂ ਉਹਨਾਂ ਨੇ ਕਿਹਾ ਮੈਂ ਸਵੇਰ ਹੀ ਲੈ ਕੇ ਆ ਜਾਵਾਂਗਾ, ਤੁਸੀਂ ਸਮਾਨ ਮੰਗਵਾ ਲਓ, ਇਹਨੂੰ ਸਵੇਰ ਮੈਂ ਠੀਕ ਕਰ ਦਿਆ। ਉਹਨਾਂ ਨੇ ਕਿਹਾ ਚਲੋ ਠੀਕ ਹੈ, ਸਵੇਰ 12 ਵਜੇ ਤੁਸੀਂ ਆ ਜਾਇਆ ਜੇ ਤੇ ਆ ਕੇ ਰਿਪੇਅਰ ਕਰਾ ਕੇ ਲੈ ਜਾਇਆ ਜੀ। ਜੇ ਅਗਰ ਕੱਲ ਠੀਕ ਹੋ ਗਿਆ, ਅੱਛੀ ਤਰ੍ਹਾਂ ਰਿਪੇਅਰ ਕਰਾਉਣ ਤੋਂ ਬਾਅਦ ਠੀਕ ਚੱਲਣ ਲੱਗ ਗਿਆ ਤੇ ਇਨਸ਼ਾਅੱਲਾ ਤਾਲਾ ਫਿਰ ਪਰਸੋਂ ਤੋਂ ਰੂਟੀਨ ਆਪਣੀ ਜਿਹੜੀ ਨਾ ਪਹਿਲੇ ਦੀ ਤਰ੍ਹਾਂ ਹੋ ਜਾਵੇਗੀ, ਦੇਖਾਂਗੇ ਨਾ ਇਨਸ਼ਾਅੱਲਾ। ਚਲੋ ਚਲੀਏ ਹੁਣ ਤਾਂ। ਤੇ ਵਾਪਸ ਆਉਂਦੇ ਸਾਨੂੰ ਰਾਤ ਹੋ ਗਈ। ਅੱਬੂ ਜਾਨ ਨੂੰ ਮੈਂ ਕਿਹਾ ਸੀ ਮੈਂ 2 ਘੰਟੇ ਜਾਇਆ ਕਿਉਂਕਿ ਉਹਨਾਂ ਨੇ ਨਾ ਵੀਡੀਓ ਅਪਲੋਡ ਕਰਨੀ ਸੀਗੀ। ਵੈਸੇ ਤਾਂ ਐਡੀਟਿੰਗ ਵਗੈਰਾ ਮਾੜੀ ਮੋਟੀ ਨਾ ਮੈਂ ਰਸਤੇ 'ਚੋਂ ਮੈਂ ਮੋਟਰਸਾਈਕਲ ਚਲਾਉਂਦਾ ਕਰਕੇ ਉਹਨੂੰ ਅਪਲੋਡ ਤੇ ਲਾਤਾ ਸੀਗਾ, ਅਪਲੋਡ ਹੀ ਹੋਣ ਵਾਲੀ ਹੈ ਲੇਕਿਨ ਉਹ ਘਰ ਜਾ ਕੇ ਅੱਬੂ ਜਾਨ ਫਿਰ ਆਪੇ ਜੇ ਇਹਨਾਂ ਨੂੰ ਪਬਲਿਕ ਕਰ ਲਵਾਂਗੇ। ਰਾਤ ਹੋ ਗਈ, ਉਹ ਟਾਈਮ ਨਾਲ ਹੀ ਵੀਡੀਓ ਅਪਲੋਡ ਕਰ ਦਿੰਦੇ ਹੁੰਦੇ ਸੀ। ਚਲੋ ਕੋਈ ਨਹੀਂ, ਚੱਲਦੇ ਆ ਨਾ ਤੇ ਫਿਰ ਉਹ ਕਰ ਲੈਂਦੇ ਨੇ ਆਪਣੀ ਵੀਡੀਓ। ਗੁੱਸੇ ਵੀ ਹੋਣਗੇ, ਇਤਨਾ ਟਾਈਮ ਲਾਤਾ ਕਿਉਂਕਿ ਮੈਂ ਸਲੋ ਜਾ ਰਿਹਾ, ਤੇਜ਼ੀ ਨਾਲ ਮੋਟਰਸਾਈਕਲ ਨਹੀਂ ਚਲਾ ਰਿਹਾ। ट्रेन जितनी ज़्यादा टेंशन नहीं हो ना वे कहते हैं मैंने दम है देख एक चीज़ है ना बच्चे मोटरसाइकिल मेरा ज़्यादा है इस वजह से तेज़ नहीं चला रहे। ਤੇ ਵਾਪਸ ਘਰ ਜੀ ਅਸੀਂ ਆ ਗਏ ਆਂਗੇ ਤੇ ਉਧਰੋਂ ਹਾਲੇ ਤੱਕ ਟੈਨਸ਼ਨ ਦਾ ਹਾਲ ਤਾਂ ਨਹੀਂ ਨਿਕਲਿਆ ਗਿਆ, ਲੇਕਿਨ ਇਨਸ਼ਾਅੱਲਾ ਤਾਲਾ ਉਮੀਦ ਹੈਗੀ ਕੱਲ ਬੈਟਰੀ ਵਗੈਰਾ ਜਦੋਂ ਇਹਦੀ ਚੇਂਜ ਹੋ ਗਈ ਨਾ ਤੇ ਫਿਰ ਕੀ ਪਤਾ ਪਹਿਲੇ ਨੂੰ ਫਰਕ ਪੈ ਜਾਏ ਕਿਉਂਕਿ ਅੱਬੂ ਜਾਨ ਨੇ ਹੀਟਾ ਵੀ ਤਾਂ ਹੋ ਜਾਂਦਾ ਸੀ ਫਿਰ ਇਹਦੀ ਬੈਟਰੀ ਦੇ ਮਸਲਾ ਹੋ ਜਾਂਦਾ ਸੀ, ਫਿਰ ਬੈਟਰੀ ਉਹਦੀ ਖੁੱਲੀ ਹੋਈ ਸੀ ਨਾ। ਹਾਂ ਉਹੀ ਵਜ੍ਹਾ ਹੈਗੀ। ਚਲੋ ਕੋਈ ਨਾ, ਹੁਣ ਸਵੇਰ ਜਾਵਾਂਗੇ ਨਾ ਚੇਂਜ ਕਰਾ ਆਨੇ, ਦੇਖ ਲੈਨੇ ਉਹਦੇ ਨਾਲ ਅੱਲਾ ਕਰੇ ਇਨਸ਼ਾਅੱਲਾ ਠੀਕ ਹੋ ਜਾਵੇ। ਉਹ ਕਹਿ ਰਹੇ ਨੇ ਪੈਨਲ ਜਿਹੜਾ ਉਹ ਵੀ ਤਾਂ ਨਹੀਂ ਕੰਮ ਕਰਦਾ ਪਿਆ, ਇੱਕ ਸਾਈਡ ਤੋਂ ਜ਼ਿਆਦਾ ਥੱਲੇ ਬੈਠਾ ਹੋਇਆ, ਇੱਕ ਸਾਈਡ ਤੋਂ ਬਾਹਰ ਨਿਕਲਿਆ ਪਿਆ ਪੈਨਲ। ਉੱਠਿਆ ਹੋਇਆ ਨਾ, ਉੱਠੇ ਹੋਏ ਉਦੋਂ ਦਾ ਹੀ ਪੈਨਲ ਨੇ ਕੰਮ ਕਰਨਾ ਛੱਡਤਾ ਜਦੋਂ ਦਾ ਉੱਠਿਆ। ਤਦੇ ਕਰਕੇ ਉੱਠਿਆ ਹੋਇਆ। ਚਲੋ ਇਹ ਅੱਲਾ ਦਾ ਸ਼ੁਕਰ ਹੈ। ਉਹ ਵੀ ਕਹਿ ਰਹੇ ਸੀਗੇ ਕਿ ਹਸਨ ਤੂੰ ਇਹਨੂੰ ਜ਼ਿਆਦਾ ਯੂਜ਼ ਨਹੀਂ ਕੀਤਾ, ਅਗਰ ਜ਼ਿਆਦਾ ਯੂਜ਼ ਕਰਦਾ ਨਾ ਤੇ ਇਹਨੇ ਬਲਾਸਟ ਹੋ ਜਾਣਾ ਸੀ ਕਿ ਜੇ ਵਿੱਚ ਹੀ ਹੁੰਦਾ ਤੇ ਪਟਾਕਾ ਮਾਰ ਸਕਦੀ ਸੀ ਬੈਟਰੀ। ਉਹ ਤੁਹਾਨੂੰ ਪਤਾ ਗੈਸ ਭਰਿੰਦਾ ਰਹਿੰਦਾ, ਕਾਫੀ ਬਲਾਸਟ ਹੋਏ। ਹਾਂ ਇਸੇ ਤਰ੍ਹਾਂ ਅੱਗ ਲੱਗ ਜਾਂਦੀ ਫੋਨਾਂ ਨੂੰ। ਲੇਕਿਨ ਮੈਂ ਉਹਨੂੰ ਲਿਆ ਕੇ ਮੈਂ ਚਾਰਜ ਹੀ ਨਹੀਂ ਲਾਇਆ, ਹਾਲਾਂਕਿ ਬੰਦ ਹੋ ਗਿਆ ਸੀ ਫੋਨ ਤੇ ਮੈਂ ਉਹਨੂੰ ਰੱਖ ਦਿੱਤਾ। ਮੈਂ ਕਿਹਾ ਭਾਈ ਸਾਹਿਬ ਮੈਨੂੰ ਸਕੂਨ ਨਾ ਰੱਖੀ, ਹੁਣ ਚਾਰਾ ਹੀ ਲਾਈਏ ਤੇ ਅੱਗੇ ਇਤਨਾ ਫੁੱਲਿਆ ਖੜਾ ਹੈਗਾ ਔਰ ਥੋੜਾ ਫੁੱਲ ਗਿਆ, ਪੈਨਲ ਹੀ ਟੁੱਟ ਜਾਣਾ। ਪੈਨਲ ਕੀ ਟੁੱਟਣਾ, ਉਂਝ ਅੱਗ ਲੱਗ ਜਾਂਦੀ ਫੋਨਾਂ ਨੂੰ। ਹਾਂ ਚਲੋ ਕੋਈ ਨਾ, ਬਾਕੀ ਹੁਣ ਸਵੇਰ ਜਾਵਾਂਗੇ ਠੀਕ ਕਰਵਾ ਆਵਾਂਗੇ, ਉਸ ਤੋਂ ਬਾਅਦ ਦੇਖਣੇ ਅਗਰ ਇਹ ਸਾਥ ਦਿੰਦਾ ਨਾ ਫੋਨ ਚਲੋ 2 ਮਹੀਨੇ ਹੋਰ ਕਿਵੇਂ ਔਖਾ ਸੌਖਾ ਗੁਜ਼ਾਰਾ ਹੋ ਜਾਵੇ ਔਰ ਆਪਣਾ ਜੇ ਹੋਰ ਕੋਈ ਖਾਤੇ ਨੇ ਕਲੀਅਰ ਕਰਕੇ ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਫਿਰ ਆਸਾਨੀ ਨਾਲ ਮੈਂ ਫੋਨ ਵੀ ਲੈ ਲਵਾਂਗਾ ਨਵਾਂ। ਤੇ ਠੀਕ ਹੈ, ਅੱਬੂ ਜਾਨ ਦਾ ਫੋਨ ਆਪੂ ਨੂੰ ਦੇਣੇ ਆ ਗਏ, ਇਹਨਾਂ ਨੇ ਵੀਡੀਓ ਵੀ ਅਪਲੋਡ ਕਰਨੀ ਤੇ ਆਪਣਾ ਯਾਰ ਜਿਹਾ ਵੀ ਲਾ ਕੇ ਤੇ ਖਤਮ ਕਰੀ। ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਥੈਂਕਸ ਫॉर ਵਾਚਿੰਗ। ਉਹ ਸਾਡਾ ਦੱਸ ਵੀ ਦੇਵਾਂ ਆਪਣੀਆਂ ਬੱਕਰੀਆਂ ਜਿਹੜੀਆਂ ਨਹੀਂ ਇਹਨਾਂ ਨੇ ਚਾਰਾ ਵਗੈਰਾ ਪਾਇਆ, ਕਾਫੀ ਵਾਰ ਕਹਣਗੇ ਚਾਰਾ ਨਹੀਂ ਪਾਇਆ। ਉਹ ਦੇਖੋ ਉਹ ਵੀ ਘਾਸ ਪਿਆ ਅੱਬੂ ਜਾਨਾ, ਹੋਰ ਲੈ ਆਏ ਸੀ ਤੁਸੀਂ 2 ਜਗ੍ਹਾ ਤੇ ਲੈ ਕੇ ਆ ਵੀ ਘਾਸ ਪਿਆ ਗਾਰੇ ਤੇ ਢੇਰੀਆਂ ਲੱਗੀਆਂ ਵੀ ਤਾਂ ਹੀ ਤਾਂ ਵੀਵਰ ਕਹਿੰਦੇ ਨੇਗੇ ਕਿ ਅਸਲ ਤੁਹਾਡੇ ਘਾਰੇ ਚ ਨਾ ਸਾਰਾ ਗੰਦ ਮੱਚਿਆ ਪਿਆ ਹੈਗਾ। ਅਸਲ ਤੇ ਨਾ ਇਹ ਇਹਨਾਂ ਦਾ ਖਾਣਾ ਹੈਗਾ ਇਹਨਾਂ ਸਾਈਡ ਤੇ ਹੋਰ ਵੀ ਲੈ ਕੇ ਆ ਦੇਖ ਅੱਬੂ ਜਾਨ ਆਪਣੇ ਕੋਲ ਅਗਰ 10 ਭੈਂਸਾਂ ਵੀ ਹੋਵਨ ਨਾ ਤੇ ਉਹ ਵੀ ਇਤਨਾ ਚਾਰਾ ਉਹਨਾਂ ਨੂੰ ਵੱਧ ਹੈ। ਤਕਰੀਬਨ 20 ਭੈਂਸਾਂ ਦਾ ਚਾਰਾ ਸੀ ਲੈ ਲੈਣੇ ਆਪਣਾ ਨਾ 2 ਕਟੀਆਂ ਲੈਣੇ ਆ ਇਨਸ਼ਾਅੱਲਾ। ਨਹੀਂ ਉਹ ਤਾਂ ਮੈਂ ਸੋਚਿਆ ਹੋਇਆ, ਉਹ ਤਾਂ ਮੈਂ ਸੋਚਿਆ ਇੱਕ ਵਾਰੀ ਪੱਕੀ ਜਗ੍ਹਾ ਬਣ ਜਾਵੇਗਾ ਨਾ ਤੇ ਫਿਰ ਆਪਾਂ 2 ਛੋਟੀਆਂ ਭੈਂਸਾਂ ਜੇ ਬੱਚੇ ਨੇਗੇ ਕੱਟੀਆਂ ਲਾਵਾਂਗੇ ਕਿਧਰੋਂ ਨਾ ਜੁਗਾੜ ਲਾ ਕੇ ਨਾ। ਹਾਂ ਉਹ ਕੱਟੀਆਂ ਲੈ ਕੇ ਸਾਂਭਾਂਗੇ, ਉਹ ਕੱਟੀਆਂ ਦੇ ਹੈ ਨਾ ਯਾਨੀ ਬੱਕਰੀਆਂ ਵੀ ਇਨਸ਼ਾਅੱਲਾ। ਸਾਡਾ ਦਿਲ ਹੈਗਾ ਘਰ ਦੇ ਅੱਗੇ ਵਾਲੀ ਪਹਿਲੇ ਜ਼ਮੀਨ ਜਿਹੜੀ ਹੈਗੀ ਇਹਦਾ ਖਾਤਾ ਕਲੀਅਰ ਕਰੀ ਕਿਸੇ ਤਰ੍ਹਾਂ ਨਾ। ਇਹਦੇ ਥੋੜੇ ਬਹੁਤ ਜਿਵੇਂ ਤੁਹਾਨੂੰ ਦੱਸਿਆ ਸੀ ਅਗਲੇ ਦਿਨ ਪੈਸੇ ਪਹਿਲੇ ਥੋੜੇ ਜਮ੍ਹਾਂ ਕਰਾਤੇ ਨਾ, ਫਿਰ ਕੋਈ ਨਹੀਂ ਹੋਣੀ। ਜਿਵੇਂ ਪਲਾਟ ਦੀ ਕਿਸ਼ਤਾਂ ਹੁੰਦੀਆਂ ਨੇ ਉਹ ਕਹਿ ਰਹੇ ਨੇ ਉਹਨਾਂ ਨੂੰ ਕੋਈ ਭਾਈ ਨੇ ਪਲਾਟ ਵਗੈਰਾ ਕਿਦੋਂ ਕਲੋਨੀ ਚ ਲੈਣਾ। ਆਪਣੇ ਨਾਵੇਂ ਲੱਗ ਜਾਏਗੀ, ਫਿਰ ਸਾਈਡ ਤੇ ਬੰਦਾ ਬਣਾ ਲੈਂਦਾ ਕੱਚੀ। ਹਾਂ ਕੋਈ ਨਹੀਂ ਇਨਸ਼ਾਅੱਲਾ ਤਾਲਾ ਅੱਬੂ ਜਾਨ ਦੇਖਣੇ ਆ। ਓਏ ਉਹਨੂੰ ਛੱਡੋ ਜ਼ਮੀਨ ਨੂੰ, ਮੈਨੂੰ ਤਾਂ ਆਪਣੇ ਫੋਨ ਦੀ ਹੈ ਕਿਵੇਂ ਮੇਰਾ ਫੋਨ ਠੀਕ ਹੋ ਜਾਵੇ ਉਸ ਤੋਂ ਬਾਅਦ ਜ਼ਮੀਨਾਂ ਹੀ ਲੈ। ਆਪਣੇ ਫੋਨ ਦੀ ਮੈਂ ਦੇਖੀ ਜਾਨਾ ਵੀ ਕਦੋਂ ਤੋਂ ਵਲੌਗ ਕਰਨਾ ਤੇ ਮੈਂ ਆਪਣਾ ਅਪਲੋਡ ਚਲੋ ਕੋਈ ਨਹੀਂ ਦੇਣਾ ਤੁਹਾਨੂੰ ਨੇ। ਠੀਕ ਹੈ, ਆਪਣਾ ਜੇ ਵਲੌਗ ਖਤਮ ਹੁੰਦਾ ਤਾਂ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ। ਅੱਲਾ ਹਾਫਿਜ਼।